ਇਹ ਪਾਕ ਪਵਿੱਤਰ ਧਰਤੀ, ਪਾਕ ਪਵਿੱਤਰ ਕੰਧ ਜਿੱਥੇ ਨੈਟ ਹੁੰਦਾ ਇਹਨਾਂ ਦਾ ਇੱਥੇ ਬਹਿ ਕੇ ਵਲੌਗ ਪੋਸਟ ਹੁੰਦਾ। ਇਹਦੇ ਡੇਰੇ ਤੇ ਇਲਾਵਾ ਹੋਰ ਕਿਸੇ ਥਾਂ ਤੇ ਵਲੌਗ ਨਹੀਂ ਪੋਸਟ ਹੁੰਦਾ। ਵੀ ਮੈਂ ਤੁਹਾਨੂੰ ਦੱਸ ਦਵਾਂ, ਸੋਹਣੀਆਂ ਕਿੰਨੀਆਂ ਲੱਗਦੀਆਂ ਮਾਸ਼ਾਅੱਲਾ ਯਾਰ, ਰੱਬ ਦੀ ਕੁਦਰਤ ਹੈ ਨਾ। ਹੈ ਪਤਾ ਨਹੀਂ ਲੱਗਦਾ ਕਿੱਥੋਂ ਵਾਲ ਵੱਡੇ ਕਰ ਦਿੰਦਾ, ਕਿੱਥੋਂ ਛੋਟੇ ਕਰ ਦਿੰਦਾ। ਤਾਇਆ ਉਹਦਾ ਮੈਨੂੰ ਉਦਾਂ ਹੀ ਪਾਸਾ ਉੱਚਾ ਨੀਵਾਂ ਲੱਗਦਾ ਤੁਹਾਡੇ ਨਾਈ ਦਾ। ਉਹ ਤੁਰਦਾ ਵੀ ਇੰਜ ਕਰਕੇ ਆ। ਇਹ 28 ਤਰੀਕ ਤੋਂ ਗਾਂ ਫਿਰਿਆ ਨਾ ਤੇ ਇਹਨੂੰ ਕਮੈਂਟ ਕਰ ਹੀ ਮਾਰ ਦੇਣਾ। 28 ਤਰੀਕ ਨੂੰ ਸ਼ੂਟ ਕਰਾਂਗੇ, ਪੱਕਾ ਹੋ ਗਿਆ। ਪੱਕਾ ਲੈ ਵੀ ਡਨ ਹੋ ਗਿਆ। ਸੁਣ ਲਓ ਸਾਰੇ, 28 ਤਰੀਕ ਨੂੰ ਸ਼ੂਟ ਆ। ਲੈ ਬਈ ਉਹ ਖੈਰ ਬੜਾ ਨਿਸ਼ਾਨਾ ਹੀ ਓਏ। ਸਾਡੇ ਕਿਦਾਂ ਹੋਏ? ਅਸਲਾਮ ਵਾਲੇਕੁਮ, ਕੀ ਹਾਲ ਹੈ ਵੀਰੋ? ਠੀਕ ਹੋ? ਉਮੀਦ ਕਰਦੇ ਆ ਸਾਰੇ ਠੀਕ ਹੋਣਗੇ। ਤੇ ਤੁਹਾਡੇ ਸਾਰਿਆਂ ਦਾ ਵੈਲਕਮ ਹੈ ਡੇਰੇ ਵਾਲੇ ਦੇ ਵਲੋਗਾਂ 'ਚ। ਤੇ ਜਿਵੇਂ ਤੁਸੀਂ ਮੈਨੂੰ ਜਾਣਦੇ ਹੋ, ਮੈਂ ਤੁਹਾਡਾ ਆਪਣਾ ਵਕਾਰ ਭਿੰਡਰ। ਹਾਂ, ਤੇ ਅੱਜ ਦਾ ਆਪਾਂ ਕਰਦੇ ਆ ਨਵਾਂ ਵਲੋਗ ਸਟਾਰਟ। ਵਲੌਗ ਕਾਹਦਾ ਸਟਾਰਟ ਕਰਦੇ? ਇਹਦੇ ਅੱਜ ਮੈਂ ਤਾਂ ਵਲੌਗ ਸ਼ੁਰੂ ਕਰਾਇਆ ਕਿ ਇਹਨੂੰ ਸਾਹਸ ਹੋਵੇ ਕਿ ਜਿੱਥੇ ਮੈਂ ਬੈਠਾ ਇਸ ਟਾਈਮ ਇਹ ਪਾਕ ਪਵਿੱਤਰ ਧਰਤੀ, ਪਾਕ ਪਵਿੱਤਰ ਕੰਧ ਜਿੱਥੇ ਨੈਟ ਹੁੰਦਾ ਇਹਨਾਂ ਦਾ ਇੱਥੇ ਬਹਿ ਕੇ ਵਲੌਗ ਪੋਸਟ ਹੁੰਦਾ। ਇਹਦੇ ਡੇਰੇ ਤੇ ਇਲਾਵਾ ਹੋਰ ਕਿਸੇ ਥਾਂ ਤੇ ਵਲੌਗ ਨਹੀਂ ਪੋਸਟ ਹੁੰਦਾ। ਵੀ ਮੈਂ ਤੁਹਾਨੂੰ ਦੱਸ ਦਵਾਂ, ਵਕਾਰ ਤੁਹਾਨੂੰ ਇੱਥੇ ਮਿਲੂਗਾ। ਤੇ ਮੈਂ ਪਿਛਲੇ ਘੰਟੇ ਤੋਂ ਬੈਠਾ, ਮੇਰਾ ਵਲੌਗ ਨਹੀਂ ਪੋਸਟ ਹੁੰਦਾ ਪਿਆ। ਮੈਂ ਘਰ ਚੱਲਾਂ, ਨੈਟ ਨਹੀਂ ਇੱਥੇ ਆਉਂਦਾ। ਆਪਾਂ ਕੇਬਲ ਵਾਲਾ ਨੈਟ ਲਵਾ ਲੈਣਾ, ਜਿਹੜਾ ਤਾਰ ਵਾਲਾ ਆਂਦਾ। 3.5 ਲੱਖ ਰੁਪਏ ਦੀ ਤਾਰ ਪੈਣੀ ਆ। ਓਏ ਹੋਏ ਪੈਸੇ ਹੁੰਦੇ ਆ ਕਿ ਤੂੰ ਨੈਟ ਲਵਾਉਂਦੇ ਆ। ਤੇ ਪੈਸੇ ਬਾਕੀ ਤੇ ਤੁਹਾਡੇ ਇੱਥੇ ਲੱਗ ਗਏ ਆ, ਉਹ ਵੀ ਪੈਸੇ ਸਾਡੇ ਸਾਰੇ ਇੱਥੇ ਲੱਗ ਗਏ ਆ। ਨਹੀਂ ਕਰਦੇ ਪਏ ਉਹ। ਹਾਂ, ਅਸੋਲ ਤੇ ਪੈਸੇ ਲੱਗ ਗਏ ਆਪਣੇ। 3 ਦਿਨ ਹੋ ਗਏ ਇੱਥੇ ਬੈਠੇ ਨੂੰ। ਹਾਂ। ਇਹਨਾਂ 3 ਦਿਨਾਂ ਦੇ ਵਿੱਚ ਹਲ ਤੇ ਤੁਹਾਡਾ ਸੋਲ ਨਹੀਂ ਲੱਗਾ। ਕਿਹੜੇ ਕਹੇ ਤੁਸੀਂ ਸਲੋ ਮਿਸਤਰੀ ਲੱਭੇ ਆ? ਕੋਈ ਨਹੀਂ, ਗੱਲ ਲੱਗੇ ਹੀ ਨੇ, ਮੁੰਡੇ ਕੰਮ ਕਰਦੇ ਪਏ ਨੇ, ਲੱਗ ਹੀ ਜਾਣਾ। ਨਹੀਂ ਚਲੋ ਅੱਲਾ ਖੈਰ ਕਰੇ। ਹਾਂ, ਤੇ ਮੁੰਡੇ ਲੱਗੇ ਆ, ਰੋਜ਼ ਆ ਕੇ ਕੰਮ ਕਰਦੇ ਆ। ਕਿਹੜਾ ਗਰੀਬ ਸਾਰੀ ਦਿਹਾੜੀ ਵੇਲੇ ਬਹਿੰਦੇ ਆ, ਵੀ ਜੋ ਥੋੜੀ ਬਹੁਤ ਰੈਸਟ ਵੀ ਹੁੰਦੀ। ਕੱਲ ਅਸੀਂ ਉਹਨਾਂ ਕੋਲ ਮਾਈਏ ਮੁਈਏ ਸੁਣਨ ਲੱਗ ਗਏ ਸੀ। ਮਾਈਏ ਨੂੰ ਅੱਧਾ ਘੰਟਾ ਭਗਾਲਿਆ, ਬਹੁਤਾ ਤਾਂ ਨਹੀਂ ਟਾਈਮ ਅਸੀਂ ਵੇਸਟ ਕੀਤਾ। ਚਲੋ ਤੇ ਹੁਣ ਵੱਧਦੇ ਆ ਤੁਹਾਨੂੰ ਅੱਜ ਦਾ ਦਿਨ ਕਿਵੇਂ ਗੁਜ਼ਰਦਾ। ਤੇ ਲੈਟਸ ਗੋ, ਜੁੜੇ ਰਹਿਣਾ ਓਕੇ ਤੇ ਪੂਰਾ ਵਲੋਗ ਲਾਜ਼ਮੀ ਦੇਖੋ। ਓਕੇ ਲੋ ਜੀ, ਨਹਾ ਧੋ ਕੇ ਆਪਾਂ ਹੋ ਗਏ ਪੂਰੇ ਲਸ਼ ਪਸ਼ ਤੇ ਰੈਡੀ। ਤੇ ਹੁਣ ਆਪਾਂ ਚੱਲੇ ਆ ਹਵੇਲੀ। ਤੇ ਇੱਥੇ ਬਤਕਾਂ ਵਾਲਾ ਲੈਵਲ ਹੋਇਆ ਪਿਆ ਵਾ। ਸੋਹਣੀਆਂ ਕਿੰਨੀਆਂ ਲੱਗਦੀਆਂ ਮਾਸ਼ਾਅੱਲਾ ਯਾਰ, ਰੱਬ ਦੀ ਕੁਦਰਤ ਹੈ ਨਾ। ਹੈ ਪੂਰੇ ਨਜ਼ਾਰੇ 'ਚ ਆ। ਸਾਹਮਣੇ ਮੋਟਰਵੇ ਚੱਲਣ ਦਾ ਹੀ ਹੈ, ਵੀ ਵੱਖਰਾ ਲੈਵਲ ਆ, ਨਜ਼ਾਰਾ ਵਾ। ਤੇ ਅੰਦਰ ਜਾਂਦੇ ਆਪਾਂ ਹਵੇਲੀ ਦੇ। ਵਕਾਰ ਨੇ ਆਪਦੇ ਕੰਮ ਸ਼ਮ ਨਿਬੇੜ ਲਏ ਆ, ਪਰ ਰਾਤੀ ਅਸੀਂ ਵੀ ਕੋਰਾ ਬੜਾ ਪਿਆ। ਠੰਡ ਵੈਸੇ ਸਵੇਰੇ ਤੜਕੇ ਚੰਗੀ ਭਲੀ ਸੀ, ਪਰ ਇਹ ਆ ਵੀ ਹੁਣ ਥੋੜਾ ਜਿਹਾ ਸੈੱਟ ਹੋ ਗਿਆ ਨਿਜ਼ਾਮ। ਇੱਕ ਦੋ ਮੀਂਹ ਪੈ ਗਏ ਨਾ ਚੰਗੇ, ਤਾਂ ਫਿਰ ਠੰਡ ਪੂਰੀ ਹੋ ਜੂਗੀ। ਕਿਉਂਕਿ 2 ਮਹੀਨੇ ਮੇਰੇ ਨਾਲ ਤਾਂ ਠੰਡ ਦੇ ਹੋਣੇ ਆ, ਤਾਂ ਪੈ ਹੀ ਜਾਵੇ ਤੇ ਚੰਗਾ। ਸਗੋਂ ਕੋਟੀਆਂ ਛੋਟੀਆਂ ਆਪਣਾ ਛੱਪਰਾਂ ਪਾ ਲਈਏ। ਹੈ ਤੇ ਇੱਥੇ ਨਵੀਂ ਖੁਸ਼ਖਬਰੀ ਲੱਭ ਗਈ ਹੈ। 40 ਨੰਬਰ ਬੈਚ ਸੂਪੀਆ ਤੇ ਇਹ ਮੁੰਡਿਓ ਮੁੰਡੀ ਹੋਏ ਪਏ ਆ। ਕਿੱਟਾ ਸਾਡੇ ਸੰਡੇ ਨੂੰ ਕਿਸੇ ਨੇ ਦੁਆ ਦਿੱਤੀ ਸੀ ਕਿ ਲੈ ਬਈ ਰੱਬ ਨੇ ਤੈਨੂੰ ਪੁੱਤਰਾਂ ਦੀ ਥੋੜ ਨਹੀਂ ਰੱਖਣੀ। 130 ਵੀ ਝੋਟੀ ਕੱਤਵੀਂ ਦੁਆ ਦੀ ਅੱਲਾ ਤੈਨੂੰ ਪੁੱਤਰਾਂ ਦੀ ਥੋੜ ਨਾ ਦਵੇ। ਹਾਂ, ਤੇ ਉਹੀ ਕੰਮ ਹੋ ਰਿਹਾ। ਜਿਹੜੀ ਵੀ ਸੂਈ ਉਸ ਪੁੱਤਰ ਹੀ ਦਿੱਤਾ। ਪੁੱਤਰ ਹੀ ਨਾਈ ਆਇਆ ਸੀ, ਤੂੰ ਵੀ ਵਾਲ ਕਟਾ ਲਿਆ। ਉਹ ਖੁਦਾ ਦਾ ਖੌਫ, ਉਹ ਤਾਂ ਲਾਪਰੇ ਲਾਉਂਦਾ। ਤਾਇਆ ਕਹਿੰਦਾ ਤੇਲ ਲਿਆ ਇੱਥੇ ਖੜੋ ਸਰੋਂ ਦਾ, ਮੈਂ ਚੋਵਾਂ। ਆਇਆ ਤੂੰ ਬੜੇ ਚਿਰ ਬਾਅਦ। ਮੈਂ ਕਿਹਾ ਯਾਰ ਉਹ ਆਇਆ ਬਾਕੀ ਬੜੀ ਚਿਰ ਬਾਅਦ। ਉਹਦੇ ਪੱਠੇ ਮੁੱਕਿਆ, ਪੱਠੇ ਲੈਣ ਆਇਆ ਸੀ। ਤਾਇਆ ਫਿਰ ਇਹ ਨਹੀਂ ਹੋਲਾ ਪਾਇਆ, ਸ਼ੀਸ਼ਾ ਨਹੀਂ ਲੈ ਕੇ ਆਇਆ। ਅੱਬਾ ਸਾਡਾ ਲੜ ਪੈਂਦਾ, ਤੂੰ ਸ਼ੀਸ਼ਾ ਨਹੀਂ ਲੈ ਕੇ ਆਉਂਦਾ। ਕਿਉਂ? ਪਤਾ ਨਹੀਂ, ਤਾਇਆ ਰੌਲਾ ਕੀ ਆ? ਪਤਾ ਨਹੀਂ ਲੱਗਦਾ ਕਿੱਥੋਂ ਵਾਲ ਵੱਡੇ ਕਰ ਦਿੰਦਾ, ਕਿੱਥੋਂ ਛੋਟੇ ਕਰ ਦਿੰਦਾ। ਤਾਇਆ ਉਹਦਾ ਮੈਨੂੰ ਉਦਾਂ ਹੀ ਪਾਸਾ ਉੱਚਾ ਨੀਵਾਂ ਲੱਗਦਾ ਤੁਹਾਡੇ ਨਾਈ ਦਾ। ਉਹ ਤੁਰਦਾ ਵੀ ਇੰਜ ਕਰਕੇ ਆ। ਮੈਂ ਛੱਡ ਗਿਆ, ਪਰ ਉਹ ਤੀਜਾ ਬਾਜ ਨਹੀਂ ਆਇਆ। ਉਹ ਨਹੀਂ ਤੀਜਾ ਲਿਆਇਆ। ਉਹ ਨਹੀਂ ਲਿਆਇਆ ਸ਼ੀਸ਼ਾ। ਤਾਇਆ ਕਹਿੰਦਾ ਮੈਂ ਬੜਾ ਜ਼ੋਰ ਲਾਇਆ, ਪਰ ਸ਼ੀਸ਼ਾ ਨਹੀਂ ਲੈ ਕੇ ਆਇਆ। ਆਹ ਵੀ ਕਿਦੋੜਾ ਕਿਦਾਂ ਆ ਬੰਦਾ, ਬੜਾ ਗੁੱਡ ਆ ਯਾਰ, ਨਾਈਸ ਬੰਦਾ ਹੈ। ਹੈਂ ਕਿਦੋੜਾ? ਸਵੇਰੇ ਸਵੇਰੇ ਨੇ 1000 ਰੁਪਏ ਦੀ ਦਿਹਾੜੀ ਲਾ ਲਈ। ਕਿੰਨੇ? ਨਹੀਂ ਗਿੱਦੜ ਨੇ? ਕਿਦਾਂ? ਅੱਜ ਆ ਕੇ ਭੇਜੀ। ਲੈ ਤੇਰੀਆਂ ਮੌਜਾਂ, ਪਾਰਟੀ ਪੈ ਗਈ ਤੈਨੂੰ। ਹੈ ਕੀ ਖਵਾਏਗਾ? ਜੋ ਮਰਜੀ ਖਵਾ, ਦੱਸ ਕੀ ਖਵਾਏਗਾ? ਉਹ ਗਾਣਾ ਕੀ ਹੈ ਕਿਦੜਾ? ਉਹ ਯਾਰ ਤੂੰ ਲੈਵਲ ਬੜਾ ਲੱਗਦਾ ਯਾਰ। ਕਿਹੜਾ ਲੈਵਲ? ਵੇ ਤੇਰੇ ਜਿਹੜਾ ਹੁਸਨ ਨਾ, ਤੇਰਾ ਡੁੱਲ ਡੁੱਲ ਪੈਂਦਾ। ਕਿਉਂ ਓਏ? ਮੈਂ ਕਿਹਾ ਤੇਰਾ ਹੁਸਨ ਡੁੱਲ ਡੁੱਲ ਪੈਂਦਾ। ਗਾਲਾਂ ਵੀ ਕੱਢਦਾ। ਨਾਈ ਕੋ ਵਾਲ ਨਹੀਂ ਕਟਾਉਂਦਾ, ਕਹਿੰਦਾ ਸਹੀ ਨਹੀਂ ਕੱਟਦਾ। ਤੂੰ ਕਿਹੜੇ ਫੈਸ਼ਨ ਸ਼ੋਅ ਤੇ ਜਾਣਾ ਓਏ? ਇਹਦਾ ਹੁਸਨ ਡੁੱਲ ਡੁੱਲ ਪੈਂਦਾ। ਇਹ ਮੁੰਡੇ ਨੂੰ ਵਾਲ ਨਹੀਂ ਕੱਟਦਾ। ਠੀਕ। ਇਹਨੂੰ ਜੂਆਂ ਪਈਆਂ ਜੀ। ਓਏ ਬਾਂਦਰੀ ਨਾਲ ਤੇ ਨਹੀਂ ਰਹਿੰਦਾ ਉੱਥੇ ਸਾਰੀ ਦਿਨ? ਮੈਂ ਕਹਿਣਾ ਕਰੀ ਕੈਮਰਾਮੈਨ ਬਣਾਤਾ ਤੂੰ ਇਹਨੂੰ ਪੂਰਾ ਹੀ। ਇਹ ਹੁਣ ਗਾਂ ਨੂੰ ਸ਼ੂਟਾਂ ਦੇ ਕੰਮ ਹੋਣਾ ਆਪਣੇ। ਕਿਉਂ ਜਾਨੀ?
ਯਾਨੀ ਇੱਕ ਆਦਤ ਛੱਡ ਦੇਵੇ ਨਾ ਤੂੰ ਤੇ ਲੈਵਲ ਹੋ ਜਵੇ। ਕੀ ਕਰਦੇ ਹੋ? ਇੱਕ ਆਦਤ ਛੱਡ ਦੇਵੇ ਨਾ ਤੇ ਲੈਵਲ ਹੋ ਜਵੇ। ਕਿਹੜੀ ਆਦਤ? ਆ ਜਿਹੜਾ ਰਾਤ ਨੂੰ ਸਕੂਟਰ ਚਲਾਉਣਾ। ਨਹੀਂ ਯਾਰ ਕੁਛ ਨਹੀਂ ਮਨ ਲੱਗਿਆ। ਤੇ ਰਾਤ ਨੂੰ ਸਕੂਟਰ ਨਹੀਂ ਚਲਾਉਂਦਾ, ਰਾਤ ਨੂੰ ਪੁਰਾਣਾ ਰਕਸ਼ਾ ਨਹੀਂ ਜਿਹੜਾ ਚੋਖੀ ਆਵਾਜ਼ ਵਾਲਾ ਤਰ 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 ਕਰਦਾ ਠੇ ਮਾਰਦਾ ਤੇ ਗੁਆਂਢੀਆਂ ਨੂੰ ਵੀ ਸੌਂਦੇ। ਕਸਮੇ ਧਾਮਾ ਕਿ ਯਾਮਾ? ਇਹ ਧਾਮਾ ਚਲਾਉਂਦਾ ਹੈ ਧਾਮਾ। ਹਾਏ ਲੋ ਜੀ ਵਕਾਰ ਪੱਠੇ ਪੁੱਠਿਆ ਦੇ ਪਾਈ ਜਾਂਦਾ ਵਿਚਾਰਾ। ਇਹਦੀ ਜਾਨ ਮੈਨੂੰ ਲੱਗਦਾ ਛੁੱਟਣੀ ਤਾਂ ਹੈ ਕੋਈ ਨਹੀਂ। ਮੈਂ ਵਕਾਰ ਪੱਠੇ ਪਾਈ ਜਾਂਦਾ, ਇਹਦੀ ਜਾਨ ਨਹੀਂ ਛੁੱਟਣੀ। ਜਾਨ ਫਿਰ ਅੱਲਾ ਦਾ ਸ਼ੁਕਰ ਹੈ, ਆਪਣਾ ਕਾਰੋਬਾਰ ਹੈ। ਕਾਰੋਬਾਰ ਤਾਂ ਤੇਰਾ ਹੈਗਾ, ਉਦਾਂ ਕਹਿਣਾ ਵੀ ਤੇਰੀ ਜਾਨ ਜੂਨ ਵਾਲਾ ਕੰਮ ਔਖਾ ਹੀ ਆ। ਕੋਈ ਨਹੀਂ ਗੱਲ, ਅੱਲਾ ਦਾ ਸ਼ੁਕਰ ਹੈ, ਕਾਰੋਬਾਰ ਹੈ, ਆਪਣਾ ਪੈਸੇ ਕਮਾਈਦੇ ਨੇ। ਉਹ ਪੈਸੇ ਕਮਾਈਦੇ ਨੇ, ਉਹ ਸ਼ੂਟ ਰੱਖ ਲਈਏ। ਤੂੰ 28 ਤਰੀਕ ਨੂੰ ਕਰਾਂਗੇ ਕਿਹਾ ਤੇ ਆ। ਆ ਸਾਰੇ ਬੰਦੇ ਦੋਵਾਂ ਵਲੋਗਾਂ 'ਚ ਨੋਟ ਹੁੰਦਾ ਪਿਆ। ਇੱਧਰ ਜੈਨੀ ਵੀ ਲੱਗਾ ਤੇ ਮੈਂ ਵੀ। ਇਹ 28 ਤਰੀਕ ਤੋਂ ਗਾਂ ਫਿਰਿਆ ਨਾ ਤੇ ਇਹਨੂੰ ਕਮੈਂਟ ਕਰ ਹੀ ਮਾਰ ਦੇਣਾ। 28 ਤਰੀਕ ਨੂੰ ਸ਼ੂਟ ਕਰਾਂਗੇ ਪੱਕਾ ਹੋ ਗਿਆ। ਪੱਕਾ। ਲੈ ਵੀ ਡਨ ਹੋ ਗਿਆ। ਸੁਣ ਲਓ ਸਾਰੇ 28 ਤਰੀਕ ਨੂੰ ਸ਼ੂਟ ਆ। ਫਿਰ ਗਾਂ ਜ਼ੈਫਾ ਦੇ ਸਿਰ ਹੋਏ ਨਾ ਆਪਾਂ 2-3 ਨੂੰ ਆਪਾਂ ਗਾਣਾ ਪਾ ਦੇਣਾ ਇਨਸ਼ਾਅੱਲਾ। ਲੋ ਜੀ ਆਪਾਂ ਆ ਗਏ ਸਬਜ਼ੀ 'ਚ ਤੇ ਮੂਲੀਆਂ ਪੱਟ ਕੇ ਤੇ ਮੈਂ ਕਿਹਾ ਇੱਕ ਖਾ ਲਈਏ, ਕਿਉਂਕਿ ਸਿਆਲਾਂ ਦੇ ਵਿੱਚ ਨਾ ਗੰਨਾ, ਮੂਲੀ, ਗਾਜਰ ਤੇ ਫਿਰ ਅਮਰੂਦ, ਇਹ ਜਿਹੜਾ ਸਮਾਨ ਆ ਨਾ ਆਪਦੇ ਮਰੱਬਿਓ ਪੱਟ ਕੇ ਖਾਣ ਦਾ ਸਵਾਦ ਹੀ ਵੱਖਰਾ। ਵਾਹ 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 ਕੀ ਬਾਤ ਹੈ। ਇਹਨੂੰ ਕੀ ਕਹਿੰਦੇ ਭਲਾ? ਕੈਰਟ ਹੁੰਦੀ ਹੈ ਕਿ ਕੀ ਹੁੰਦੀ ਅੰਗਰੇਜ਼ੀ 'ਚ? ਲੋ ਜੀ ਇਹ ਤੋਂ ਧੁੱਪੀ ਗਈ, ਧੋਤੀ ਗਈ ਹੈ। ਲੋ ਭਾਈ ਲੋ ਜੀ ਹਮਜਾ ਸਾਹਿਬ ਪਾਣੀ ਲਿਆਏ, ਨਾਲ ਲਿਆਏ ਚਾਹ। ਤੇ ਚਾਹ ਮੈਨੂੰ ਲੱਗਦਾ ਵੇਖ ਲਾ ਤਾਜ਼ੀ ਆ ਕਿ ਸਵੇਰ ਦੀ ਆ? ਅੱਜ ਚੋਗੀ ਹੁਣ ਬਣਾਈ 5 ਮਿੰਟ ਹੋਏ। ਅੱਛਾ ਸਵੇਰ ਦੀ ਵੀ ਪਿਆਲੇਗਾ ਖੈਰ ਨਹੀਂ ਗੁਲ ਜਾਣੀ ਯਾਰ ਚੀਜ਼। ਲੋ ਜੀ ਹੁਣ ਜਾਂਦੀ ਵਾਰ ਦੀ ਚਾਹ ਹੈ। ਸਾਰੀ ਬੱਚਿਆਂ ਤੈਨੂੰ ਸਵੇਰ ਦੀ ਕਿਹੜਾ ਸ਼ਹਿਰੀ ਬੱਚਾ ਕਿੱਥੇ? 5 ਦਿਨ ਹੋ ਗਏ ਨੇ ਪਿੰਡ ਚ ਆਈਆਂ, ਸਲਵਾਰ ਕਮੀਜ਼ ਨਹੀਂ ਤੂੰ ਪਾਈ। ਆ ਪੈਂਟ ਹੀ ਪਾਈ ਅੱਜ 6ਵਾਂ ਦਿਨ ਪੈਂਟ ਹੀ ਪਾਈ। ਕੋ ਖੁਦਾ ਦਾ ਖੌਫ ਖਾ। ਕੋਲ ਸ਼ਰਟ ਲਾ ਕੱਲ ਵੀ ਤੂੰ ਪੈਂਟ ਹੀ ਪਾਈ ਸੀ। 2 ਦਿਨ ਤੇ ਸਲਵਾਰ ਕਮੀਜ਼ ਪਾਇਆ। ਕੱਲ ਵੀ ਇਹ ਪੈਂਟ ਪਾਈ ਹੈ, ਤੂੰ ਅੱਜ ਸ਼ਰਟ ਬਦਲੀ ਆ ਵਲੌਗ ਵਾਲਿਆਂ ਨੂੰ ਪਤਾ ਵਾ। ਬੈਗ ਤੂੰ ਅੱਜ ਬੰਨ ਕੇ ਵਹਾਤ ਹੈ ਜੀ। ਇਹ ਕੌਣ? ਉਹ ਮੈਂ ਚੱਲਾਂ ਵਾ। ਉਹ ਮੈਂ ਚੱਲਾਂ ਭਰਾ, ਮੈਂ ਚੱਲਾਂ ਯਾਰ। ਬਾਕੀ ਛੱਡੋ, ਅੱਜ ਹਮਜ਼ਾ ਬੋਲੇ ਹੀ ਬੜੀ ਗੱਲ ਆ। ਮੈਂ ਹੁਣ ਰੋਜ਼ ਬੋਲਦਾ ਵਾ, ਤੂੰ ਆਪਣੀ ਗੱਲ ਕਰ। ਅੱਗੇ ਵੇਲੀ ਗਿਆ 2 ਮੱਝਾਂ ਕਿੱਲੇ ਤੜਾ ਗਈਆਂ। ਕਿ ਸਲਵਾਰ ਕਮੀਜ਼ ਪਾ, ਆ ਉਤੋਂ ਬੂਟ ਪਾਏ ਨਹੀਂ। ਕਿਹੜੇ ਆ ਇਹ? ਆ ਚੀਤਾ ਸਾਹਿਬ ਹਾਜ਼ਰ ਚੀਤਾ। ਓਏ ਨਹੀਂ ਨਹੀਂ ਬੂਟ ਨਹੀਂ ਵਿਖਾਉਣੇ। ਉਹ ਹਾਂ ਨਾ ਆਪਣੀਆਂ ਹੁਣ ਕਰਾਮਾਤਾਂ ਵਹਾ। ਤੂੰ ਕਰਾਮਾਤ ਪਿੰਡੂ ਤੋਂ ਕਿਧਰੋਂ ਲੱਗਦਾ ਪਿਆ ਹੈ? ਗੱਲਾਂ ਬਾਤਾਂ ਤੋਂ, ਬੱਚਾ ਤੂੰ। ਪਹਿਨਾਵੇ ਤੋਂ ਬੰਦਾ ਨਹੀਂ ਲੱਗਦਾ ਹੁੰਦਾ। ਨਹੀਂ ਭਾਜੀ। ਉਹ ਭਾਜੀ ਕੀ ਹੋਇਆ? ਬੜਾ ਸਵੈਟਰ ਪਾਇਆ ਬੇਬੇ ਵਾਲਾ ਬੁਣਿਆ ਹੋਇਆ। ਪਤਾ ਤੇ ਚੱਲੇ ਪਿੰਡ ਦੇ ਆ। ਵੇਖ ਲੈ ਸਾਦੇ ਸਵੈਟਰ ਦੂੰਗਾ ਪਾਏ ਲੈ ਤੂੰ। ਕੱਲ ਵੀ ਤੂੰ ਪੈਂਟ ਹੈ ਪਾਈ ਸੀ ਤੂੰ। ਯਾਰ ਕੱਲ ਵਾਲੇ ਵਲੌਗ 'ਚ ਤੁਹਾਨੂੰ ਪਤਾ ਹੋਵੇ ਮੈਂ ਪੈਂਟ ਨਹੀਂ ਸੀ ਪਾਈ ਤੇ ਅੱਜ ਵੀ ਅੱਜ ਪਾਈ ਆ। ਤੂੰ ਪੁਰਾਣਾ ਵਲੌਗ ਪੋਸਟ ਉਹ ਕੋ ਖੁਦਾ ਦਾ ਖੌਫ ਖਾ। ਵਕਾਰ ਦੇ ਵਲੌਗਾਂ ਦੇ ਵਿੱਚ ਵੀ, ਹੋ ਗਏ ਨੇ। ਵਕਾਰ ਦੇ ਵਲੌਗਾਂ 'ਚ ਵੀ 6 ਦਿਨ ਹੋ ਗਏ ਨੇ ਅੱਜ ਤੈਨੂੰ। ਤੂੰ ਪੈਂਟ ਪਾਈ ਆ, ਸ਼ਰਟ ਪਾ ਲਈ ਉੱਤੇ। ਤੇਰੀ ਮਿਹਰਬਾਨੀ ਤੇ ਸਲਵਾਰ ਕਮੀਜ਼ ਪਾ। ਮੈਂ ਚੱਲਾਂ ਅੱਜ ਘਰ ਨੂੰ। ਜਾਣ ਛੱਡ। ਘਰ ਬਦਲ ਕੇ ਜਾਣ। ਨਹਾ ਕੇ ਜਾ, ਨਹਾ ਕੇ ਆਇਆ ਵੀ। ਬੇਬੇ ਕੀ ਕਹੇਗੀ? ਮੇਰੇ ਮੁੰਡੇ ਦੀ ਢੀ ਗੰਦੀ ਫੀਲਿੰਗ। ਇੱਕ ਪੈਂਟ 'ਚ ਗਿਆ ਤੇ ਇੱਕ ਪੈਂਟ 'ਚ ਯਾਰ ਕੋ ਖੁਦਾ ਦਾ ਖੌਫ ਖਾ। ਨਹੀਂ ਉਹ ਜਾਨ ਛੱਡੋ, ਮੇਰੀ ਚਾਹ ਠੰਡੀ ਹੋ ਗਈ ਆ। ਲੋ ਜੀ ਆਪਾਂ ਬੈਗ ਬੂਗ ਪੈਕ ਕਰ ਲਿਆ, ਪਾ ਲਿਆ। ਹੁਣ ਆਪਾਂ ਚੱਲੇ ਆ। ਵਕਾਰ ਉਧਰ ਚਲਾ ਗਿਆ ਜ਼ਰਾ, ਕਹਿੰਦਾ ਮੈਂ ਆਉਣਾ ਪਰ ਮੈਂ ਲੇਟ ਹੋ ਜਾਣਾ ਸੀ ਤੇ ਕਿਉਂਕਿ ਆਪਣੀ ਗੱਡੀ ਆ ਗਈ ਆ ਤੇ ਆ ਗਈ ਬਸ ਬਾਏ। ਲੋ ਜੀ ਫਾਈਨਲੀ ਆਪਾਂ ਘਰੇ ਪਹੁੰਚ ਆਏ ਆ। ਚਾਹ ਦਾ ਕੱਪ ਹੱਥ 'ਚ ਆਉਂਦੇ ਹੀ ਵੇਖ ਲਓ। ਸੋ ਗੱਡੀ ਉਹ ਨਾ ਉੱਥੇ ਟਾਈਮ ਨਾਲ ਆ ਗਈ ਸੀ ਤਾਂ ਮੈਂ ਤਾਂ ਕਰਕੇ ਫਿਰ ਵਕਾਰ ਨੂੰ ਵੀ ਨਹੀਂ ਮਿਲਿਆ। ਉਹ ਮੈਨੂੰ ਕਹਿੰਦਾ ਬਸ 1 ਮਿੰਟ ਖੜੋ, ਮੈਂ ਆਉਣਾ। ਉਹ ਬੜਾ ਪਰੇ ਚਲਾ ਗਿਆ। ਮੈਂ ਕਿਹਾ ਚੱਲ ਹੈਗੇ ਹਲੇ 10-15 ਮਿੰਟ। ਮੈਂ ਫੋਨ ਕੀਤਾ ਸੀ, ਕਹਿੰਦੇ ਆਉਣੇ। ਗੱਡੀ ਵਾਲਾ ਕਹਿੰਦਾ ਵੀ ਆਉਣਾ ਪਿਆ ਤਾਂ ਹਲੇ ਲੱਗ ਜਾਣਾ। ਫਿਰ ਉਹਨੂੰ ਇੱਕੋ ਵਾਰੀ ਫੋਨ ਕੀਤਾ, ਕਹਿੰਦਾ ਭੱਜਿਆ ਆ ਗਿਆ। ਮੈਂ ਕਿਹਾ ਉਹ ਕੰਮ ਖਰਾਬ ਹੋ ਗਿਆ। ਫਿਰ ਉਹਨੂੰ ਮਿਲ ਨਹੀਂ ਹੋਇਆ ਤੇ ਚਲੋ ਮੈਂ ਉਹਨੂੰ ਫਿਰ ਫੋਨ ਕਰਤਾ। ਮੈਂ ਚਲਾ ਗਿਆ, ਹੁਣ ਤੂੰ ਆਉਣਾ ਮੇਰੇ ਕੋਲੇ। ਮੈਂ ਤਾਂ ਮਤਲਬ ਨਿਕਲ ਗਿਆ ਵਾਂ ਤੇ ਹੁਣ ਘਰੇ ਪਹੁੰਚ ਆਏ ਆ। ਖੈਰ ਚਾਹ ਆਪਾਂ ਪੀਨੇ ਪਏ ਆ ਤੇ ਹਮਾ ਆਪਣਾ ਆਏ ਹਾਏ ਹਮਦਾਨ ਸਾਹਿਬ ਹੈ ਕੀ ਚੱਕਦਾ? ਇਹ ਨਾ ਵਕਾਰ ਤੇ ਸੇਮ ਹੀ ਆ, ਦੋਵੇਂ ਜਣੇ ਇੱਕੋ ਹੀ ਕੰਮ ਕਰਦੇ ਰਹਿੰਦੇ। ਖੈਰ
ਹੁਣ ਇਹਨਾਂ ਨੂੰ ਨਾ ਲੈ ਕੇ ਆ, ਮੈਂ ਲੈ ਕੇ ਆਇਆ ਮੈਂ ਦੂਜੀਆਂ ਪੁੜੀਆਂ ਆ ਢਿੱਡ ਚਕਾਉਣ ਵਾਲੀਆਂ। ਇਹ ਕਾਫੀ ਜ਼ਿਆਦਾ ਇਹਨਾਂ ਦਾ ਢਿੱਡ ਹੈ ਨਾ, ਤੇ ਉਹ ਹਾਂ ਉਹ ਲੈ ਕੇ ਆ ਤੇ ਇਹਨਾਂ ਨੂੰ ਪੁੜੀਆਂ ਦਈਏ। ਅੱਗੇ ਬਿਮਾਰ ਹੋ ਗਈ ਸੀ ਕੁੜੀ ਦਿੱਤੀ ਹੁਣ ਫੇਰ ਵੈਂਡੀ ਹੋ ਗਈ ਆ। ਕਿਹੜੀ ਬਿਮਾਰ ਹੋਈ ਸੀ? ਆ ਦੂਜੀ? ਨਹੀਂ ਹੁਣ ਤਾਂ ਠੀਕ ਆ। ਲੱਤਾਂ ਨੂੰ ਹਜੇ ਵੀ ਰੋਲਾ ਥੋੜਾ ਦਵਾਈ ਦਿੰਨੇ ਆ। ਇਹਨੂੰ ਘਿਓ ਦਿਨੇ ਨਹੀਂ ਰੋਟੀਆਂ ਘਿਓ ਵਾਲੀਆਂ ਦਿੰਨੇ ਆ ਤੇ ਫੇਰ ਹੋ ਜੂਗੀ ਸਹੀ। ਇਹਨੂੰ ਚਾਚੂ ਨੇ ਲਾਤਾ ਟੀਕਾ ਤੇ ਇਹਨੂੰ ਟੀਕਾ ਲੜ ਗਿਆ ਤੇ ਇਹਦਾ ਮੁੜ ਕੇ ਹਾਲਾਤ ਇਹਦੇ ਬੁਰੇ ਹੋ ਗਏ ਵਿਚਾਰੀ ਦੇ। ਖੈਰ ਇਹ ਜਿਹੜਾ ਨਾ ਮਤਲਬ ਕੱਟਿਆਂ ਨੂੰ ਜਾਂ ਬੱਚਿਆਂ ਨੂੰ ਛੋਟਿਆਂ ਨੂੰ ਢਿੱਡ ਦਾ ਪ੍ਰੋਬਲਮ ਆ ਵੀ ਢਿੱਡ ਵੱਡਾ ਹੋ ਗਿਆ ਇਹਨਾਂ ਦਾ। ਇਹਨਾਂ ਨੂੰ ਕੀੜੇ ਹੁੰਦੇ ਆ ਜਦੋਂ ਆਪਾਂ 3 ਮਹੀਨਿਆਂ ਤੋਂ ਪਹਿਲੇ ਇਹਨਾਂ ਨੂੰ ਹਰਾ ਰੱਖਣ ਲੱਗ ਪਏ ਨੇ ਨਾ, ਉਸ ਟਾਈਮ ਇਹਨਾਂ ਨੂੰ ਇਹ ਪ੍ਰੋਬਲਮ ਹੋ ਜਾਂਦੀ ਹੈ ਤਾਂ ਕਰਕੇ। ਖੈਰ ਇਹਨੂੰ ਦਿੰਨੇ ਆ, ਚਾਹ ਪੀਨੇ ਆ ਤੇ ਫਿਰ ਵੱਧਦੇ ਆ ਅੱਗੇ ਵਲੌਗ ਵਾਲ, ਠੀਕ ਆ। ਲੋ ਜੀ ਚੋਰੀ ਦੀ ਨਿਊਜ਼ ਸੁਣ ਗਈ, ਕਹਿੰਦੇ ਸੱਟ ਲੱਗ ਗਈ ਆ। ਕਿੱਦਾਂ ਵੱਜੀ? ਉਹ ਟੀਅਰ ਦਾ ਟੋਟਾ ਸੀ, ਇੱਕ ਪਾਸੇ ਉਹਨੂੰ ਸੰਗਲ ਸੀ, ਦੂਜੇ ਪਾਸੇ ਟੈਟ ਵੱਜਿਆ ਹੋਇਆ ਸੀ। ਹਾਂ ਉਧਰੋਂ ਇੱਕ ਮੈਨੂੰ ਫੋਨ ਵਾਲੇ ਨੇ ਡਿਲੀਟ ਕੀਤਾ ਹੋਇਆ ਸੀ, ਹਾਂ ਕੰਨ ਨੂੰ ਫੋਨ ਸੀ। ਇਹ ਨਹੀਂ ਚੋਰੀ ਤੇਰੀ ਜਾਨ ਲੈ ਲੈਣੀ ਕਿਸੇ ਨੂੰ ਫੋਨ ਨੇ। ਉਹ ਇੱਟ ਮਾਰੀ, ਹਾਂ ਪਿੱਛੋਂ ਟੀਅਰ ਦਾ ਟੋਟਾ ਟੈਟ ਵੱਜਿਆ ਸੀ, ਉਹ ਉੱਥੋਂ ਨਿਕਲਿਆ ਤੇ ਸਿੱਧਾ ਇੱਥੋਂ ਨਾੜ ਕੱਟਤੀ ਉਹਨੇ ਇੱਥੋਂ। ਚਲੋ ਪ੍ਰੈਸ਼ਰ ਨਾਲ ਖੂਨ ਨਿਕਲਿਆ। ਚਲੋ ਖੈਰਤ ਚ ਖੂਨ ਵੀ ਥੋੜਾ ਹੋਣਾ। ਲੋ ਵੀ ਹੈ ਸੈਮਿਆ ਸੁਣਾ ਕਿੱਦਾਂ ਆ ਗਿਆ? ਹੁਣ ਪਹੁੰਚਿਆ ਸਕੂਲੋਂ? ਰਕਸ਼ੇ ਤੇ ਐ ਨਹੀਂ ਲੇਟ ਹੁੰਦਾ। ਅੱਛਾ ਚਲੋ ਲੋ ਜੀ ਸੈਮ ਸਾਹਿਬ ਆ ਗਏ ਆ ਤੇ ਹੁਣ ਉਹ ਮੇਰੀ ਵੀਡੀਓ ਬਣਾਉਣੀ ਆ ਯਾਰ ਪੋਇਟਰੀ ਵਾਲੀ। ਮੈਂ ਇੱਕ ਵਾਰੀ ਚੱਲ ਹੋਲਾ ਨਾ ਧੋ ਲਾ, ਕੱਪੜੇ ਛਪੜੇ ਬਦਲ ਲਾ। ਚਲੋ ਖੈਰ ਓਏ ਤੁਸੀਂ ਕਿਹੜੇ ਕੰਮੀ ਪੈ ਗਏ ਆ? ਬਾਗੜਾਂ ਲਾਪੇ ਖੇਡਣ ਤੁਸੀਂ। ਲੋ ਜੀ ਐ ਭਾਈ ਤਰਪਾਲ ਜਿਵੇਂ ਨਾ ਨਵੀਂ ਨਵੇਲੀ ਦੁਲਹਨ ਹੁੰਦੀ ਆ, ਤੇ ਤੁਸੀਂ ਬੱਸ ਕਰ ਦਿਓ ਕਿਹੜੇ ਵੇਲਿਆਂ ਦੇ ਲੱਗੇ ਤੁਸੀਂ ਖੇਡਣ, ਪਤਾ ਤੁਹਾਨੂੰ? ਮੈਂ ਤਾਂ ਹੁਣ ਖੇਡਣ ਲੱਗਾ। ਤੇ ਨਹੀਂ ਤੂੰ ਨਿਆਣਾ, ਤੂੰ ਛੋਟਾ, ਕੋ ਪੜ ਲਾ। ਪੜਿਆ ਮੈਂ। ਨਹੀਂ ਆਹ ਕਿਹੜਾ ਕੰਮ ਆ? ਇਹ ਰੁਕ ਜੀ ਆਹ ਕਿਹੜਾ ਕੰਮ ਆ? ਇਹ ਸਹੀ ਆ। ਨਹੀਂ ਕਿਹੜਾ ਸਹੀ ਆ? ਉਹਨੂੰ ਨਿਸ਼ਾਨਾ ਲਾਉਣ ਦੇ। ਬੈਠਾ ਸਵਾਹ ਬੈਠਾ ਚੱਲ ਹਮ ਲੈ ਬਈ। ਉਹ ਖੈਰ ਬੜਾ ਨਿਸ਼ਾਨਾ ਹੀ ਓਏ। ਸਾੜੇ ਹੋ ਗਏ ਸਾੜੇ ਕਿਦਾਂ ਹੋਏ? ਤੇਲ ਚ ਵੜ ਗਈ ਨਿਸ਼ਾਨਾ ਲਾਇਆ। ਚਲੋ ਜੀ ਲੈ ਵੀ ਹਮਿਆ ਨਿਬੜ ਗਈ ਗੱਲ, ਨਵੇੜ ਕੇ ਦਿੰਨੇ ਆ। ਚਲੋ ਖੈਰ ਇਹਨਾਂ ਨਾਲ ਤਾਂ ਲੱਗੇ ਰਹਿਣਾ ਵਾ। ਤੇ ਆਪਣਾ ਵਲੌਗ ਜਿਹੜਾ ਹੋ ਗਿਆ ਅੱਜ ਦਾ ਐਂਡ। ਮੈਂ ਘਰੇ ਆ ਗਿਆ ਹੁਣ। ਫਿਰ ਇਹ ਆ ਵੀ ਸਵੇਰੇ ਜਿਹੜਾ ਵਧੀਆ ਵਲੌਗ ਬਣਾਵਾਂਗੇ। ਬੇਬੇ ਗਏ ਹੋਏ ਸੀ ਲਾਹੌਰ, ਤਾਂ ਬੇਬੇ ਵੀ ਵਾਪਸ ਆ ਰਹੇ ਆ। ਸੋ ਇਨਸ਼ਾਅੱਲਾ ਸੁਬਾਹ ਬੇਬੇ ਨਾਲ ਵਲੌਗ ਬਣਾਵਾਂਗੇ ਤੇ ਨਾਲ ਮਤਲਬ ਐਡ ਕਰਾਂਗੇ ਉਹਨਾਂ ਨੂੰ, ਤੇ ਕੋਈ ਚੀਜ਼ ਵਧੀਆ ਜੀ ਘਰ ਬਣਾਵਾਂਗੇ ਮੜ ਕਿਚਨ ਦੇ ਵਿੱਚ। ਤੇ ਆਪਾਂ ਬਣਾਉਣਾ ਵਾ ਗੁੜ, ਠੀਕ ਆ। ਵਿੱਚ ਸਮਾਨ ਸਮੂਨ ਆਹ ਪੈਣਾ ਵਾ, ਵੇਲਣੇ ਤੇ ਜਾਣਾ ਵਾ। ਸੋ ਫਿਰ ਤੁਹਾਨੂੰ ਉਹ ਵੀ ਆਪਾਂ ਨਾਲ ਕੰਟੀਨਿਊ ਕਰਕੇ ਵਿਖਾਵਾਂਗੇ ਸਾਰਾ ਕੁਝ, ਠੀਕ ਆ। ਸੋ ਮਿਲਦੇ ਆ ਜੀ ਅਗਲੇ ਵਲੌਗ ਦੇ ਵਿੱਚ। ਹੋਪਫੁਲੀ ਤੁਹਾਨੂੰ ਇਹ ਅੱਜ ਦਾ ਜਿਹੜਾ ਵਲੌਗ ਆ ਵਧੀਆ ਲੱਗਿਆ ਹੋਊਗਾ, ਇੰਜੋਏ ਕੀਤਾ ਹੋਊਗਾ। ਨਾਲ ਇੱਕ ਚੀਜ਼ ਮੈਂ ਥੋੜੀ ਜਿਹੀ ਮੈਂਸ਼ਨ ਕਰ ਦਵਾਂ ਵਿੱਚ, ਸਾਰੇ ਵੀਰ ਭਰਾ ਜਿਹੜੇ ਉਧਰ ਵਾਲੇ ਚੜ੍ਹਦੇ ਪੰਜਾਬ ਦੇ ਕਮੈਂਟ ਕਰਦੇ ਗੁਰਮੁਖੀ ਦੇ ਵਿੱਚ, ਤਾਂ ਮੈਨੂੰ ਭਾਜੀ ਗੁਰਮੁਖੀ ਨਹੀਂ ਹੁੰਦੀ ਪੜ੍ਹਨੀ, ਠੀਕ ਆ। ਉਹ ਮੇਰੇ ਲਈ ਬੜਾ ਮੁਸ਼ਕਲ ਜਿਹਾ ਹੋ ਜਾਂਦਾ, ਔਖਾ ਹੋ ਜਾਂਦਾ ਕੰਮ, ਕਿਤੇ ਟਰਾਂਸਲੇਟਰ ਨਹੀਂ ਵੀ ਨਾਲ ਲੱਗਦਾ ਉਹਦੇ। ਸੋ ਦੈਟਸ ਵਾਈ ਤੁਸੀਂ ਪੰਜਾਬੀ 'ਚ ਉੱਦਾਂ ਕਮੈਂਟ ਕਰ ਦਿਆ ਕਰੋ। ਇੰਗਲਿਸ਼ ਵਾਲੀ ਪੰਜਾਬੀ ਜਿਹੜੀ ਹੁੰਦੀ ਉਹਦੇ ਵਿੱਚ, ਸੋ ਉਹਦੇ ਵਿੱਚ ਲਿਖ ਲਿਆ ਕਰੋ, ਇੰਗਲਿਸ਼ 'ਚ ਵੀ ਕਰ ਦਿਆ ਕਰੋ। ਚਲੋ ਥੋੜੀ ਬਹੁਤੀ ਇਸ ਬੰਦੇ ਨੂੰ ਸਮਝ ਆ ਜਾਂਦੀ ਆ, ਤੇ ਠੀਕ ਆ ਜੀ। ਬਾਕੀ ਇਹੀ ਰਿਕੁਐਸਟ ਸੀ। ਤੇ ਬਾਕੀ ਜਿਹੜੇ ਵੀਰ ਭਰਾ ਪਿੰਡਾਂ ਦੇ ਕਮੈਂਟ ਕਰਦੇ ਵੀ ਫਲਾਂ ਪਿੰਡ ਵਿਖਾਓ, ਮੈਨੂੰ ਪਿੰਡ ਦਾ ਨਾ ਪੂਰੀ ਇਨਫੋਰਮੇਸ਼ਨ ਥੋੜੀ ਭਾਜੀ ਦਿਆ ਕਰੋ। ਜਿਵੇਂ ਮਤਲਬ ਪਿੰਡ ਬਾਰੇ ਦੱਸਿਆ ਕਰੋ। ਹੁਣ ਜਿੱਥੇ ਮੈਂ ਰਹਿਣਾ ਇਹ ਹੈਗਾ ਜ਼ਿਲ੍ਹਾ ਸਾਹੀਵਾਲ, ਜਿਹਦਾ ਪੁਰਾਣਾ ਨਾਂ ਹੈਗਾ ਸੀ ਮਿੰਟ ਗੁਮਰੀ, ਤਹਿਸੀਲ ਆ ਚੀਚਾਵਤਨੀ, ਠੀਕ ਆ ਜੀ। ਸੋ ਮੈਨੂੰ ਥੋੜਾ ਜਿਹਾ ਦੱਸਿਆ ਕਰੋ ਕਿ 12L ਆ 11L, ਕਿਉਂਕਿ ਸਾਡੇ ਏਰੀਆ ਦੇ ਵਿੱਚ 11L ਵੀ ਆ, 12L ਵੀ ਆ, 9L ਵੀ ਆ, ਠੀਕ ਆ। 3 ਨਹਿਰਾਂ ਵਾ, ਉਸ ਨਹਿਰਾਂ ਦੇ ਹਿਸਾਬ ਨਾਲ ਪਿੰਡ ਦੱਸਿਆ ਕਰੋ, ਕਿਉਂਕਿ ਪਿੰਡ 51 ਹੁਣ 50 ਸਾਡਾ ਪਿੰਡ ਆ, ਤੇ 50 12L ਵੀ ਆ, 50 9L ਵੀ ਆ, 50 ਠੀਕ ਆ, ਸਮਝ ਗਏ ਗੱਲ। ਸੋ ਇਸ ਕਰਕੇ ਥੋੜਾ ਜਿਹਾ ਮੈਨੂੰ ਐਗਜ਼ੈਕਟ ਲੋਕੇਸ਼ਨ ਦੱਸਿਆ ਕਰੋ ਕਿ 50 ਕਿਹੜੀ ਆ, ਜਾਂ ਤੁਹਾਡਾ ਮਤਲਬ ਬਾਈ ਇੱਕ ਨੇ 52 ਦਾ ਦੱਸਿਆ ਸੀ ਮੈਨੂੰ ਕਿ 52 ਮਿੰਟ ਗੁਮਰੀ ਦੇ ਵਿੱਚ। ਹੁਣ ਮਿੰਟ ਗੁਮਰੀ 'ਚ 52 9L ਵੀ ਆਉਂਦੀ ਆ, ਠੀਕ ਆ। ਹੁਣ ਸਾਡੇ ਏਰੀਆ 'ਚ 52 12L ਵੀ ਆ। ਸੋ ਇਹ ਥੋੜਾ ਜਿਹਾ ਕਨਫਰਮ ਕਰਕੇ ਐਗਜ਼ੈਕਟ ਲੋਕੇਸ਼ਨ ਦੱਸੋ, ਦੈਟਸ ਵਾਈ, ਤਾਂ ਕਿ ਮੈਂ ਤੁਹਾਡੇ ਪਿੰਡਾਂ ਦੇ ਵਿੱਚ ਜਾ ਸਕਾਂ, ਠੀਕ ਹੈ ਜੀ। ਓਕੇ, ਬਹੁਤ ਸ਼ੁਕਰੀਆ ਜੀ, ਤੇ ਮਿਲਦੇ ਹਾਂ ਅਗਲੇ ਵਲੌਗ ਦੇ ਵਿੱਚ। ਤੇ ਅੱਜ ਲਈ ਇਜਾਜ਼ਤ, ਅੱਲਾ ਹਾਫਿਜ਼ ਜੀ।